ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਦਾ ਸਾਰੇ ਹੀ ਸਾਡੇ ਜਿਹੜੇ ਦਰਸ਼ਕਾਂ ਦਾ, ਸਰੋਤਿਆਂ ਦਾ, ਸਭ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸ਼ੁੱਕਰਵਾਰ ਦਾ ਦਿਨ, ਤਰੀਕ ਹੈਗੀ ਆ 18 ਜੁਲਾਈ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਗੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਆ, ਆਪਾਂ ਜਿੱਦਾਂ ਦੱਸਦੇ ਆ ਵੀ ਸਵੇਰੇ ਅਪਡੇਟ ਅਮਰੀਕਾ ਤੇ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਹੁੰਦਾ। ਬਹੁਤ ਸਾਰੀਆਂ ਜਿਹੜੀਆਂ ਅਹਿਮ ਖਬਰਾਂ ਨੈਸ਼ਨਲ ਲੈਵਲ ਦੀਆਂ ਹੁੰਦੀਆਂ ਉਹ ਕੁਛ ਕੀਤੀਆਂ ਜਾਂਦੀਆਂ, ਕੁਛ ਆਪਣੇ ਜਿਹੜੇ ਲੋਕਲ ਲੈਵਲ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਉੱਤੇ ਆਪਾਂ ਝਾਤ ਜਿਹੜੀ ਉਸ ਦੇ ਵਿੱਚ ਮਾਰਦੇ ਆ। ਖਬਰਾਂ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਜਾਈਏ, ਟਰੰਪ ਹੁਣਾਂ ਨੇ ਆਲਰੇਡੀ ਲਾਸੂਟ ਦਰਜ ਕਰ ਦਿੱਤਾ ਆ ਵਾਲ ਸਟਰੀਟ ਜਰਨਲ ਤੇ ਰੂਪਰਟ ਮਰਡੌਕ ਦੇ ਉੱਤੇ ਐਪਸਟੀਨ ਰਿਪੋਰਟ ਦੇ ਮਾਮਲੇ ਦੇ ਵਿੱਚ। ਵਾਲ ਸਟਰੀਟ ਜਰਨਲ ਨੇ ਇਹ ਦਾਅਵਾ ਕੀਤਾ ਸੀਗਾ ਵੀ ਉਹਨਾਂ ਦੇ ਕੋਲ ਇੱਕ ਬਰਥਡੇ ਵਿਸ਼ਿਸ ਦਾ ਉਹਨਾਂ ਦੇ ਕੋਲ ਕਾਰਡ ਆ ਜਿਸ ਵਿੱਚ ਟਰੰਪ ਹੁਣਾਂ ਦਾ ਨਾਮ ਲਿਖਿਆ ਆ ਤੇ ਉਹਨਾਂ ਦੇ ਦੁਆਰਾ ਐਪਸਟੀਨ ਨੂੰ ਇਹ ਕਾਰਡ ਦਿੱਤਾ ਗਿਆ ਜਿਸ ਵਿੱਚ ਇੱਕ ਨੇਕਡ ਲੇਡੀ ਦੀ ਉਹਨਾਂ ਨੇ ਸਕੈਚ ਵੀ ਜਿਹੜਾ ਆ ਉਹ ਕਾਈਂਡ ਆਫ ਬਣਾਇਆ ਹੈਗਾ ਆ। ਸੋ ਪ੍ਰੈਜ਼ੀਡੈਂਟ ਜਿਹੜੇ ਆ ਉਹ ਸੂ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਵਾਲ ਸਟਰੀਟ ਜਰਨਲ ਨੂੰ ਲੈ ਕੇ। ਜੇ ਉੱਦਾਂ ਦੇਖਿਆ ਜਾਵੇ ਤਾਂ ਐਪਸਟੀਨ ਮਾਮਲੇ ਦੇ ਵਿੱਚ ਟਰੰਪ ਹੁਣੀ ਜੋ ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਅਜੇ ਤੱਕ ਉਹਨਾਂ ਨੂੰ ਪੂਰਨ ਤੌਰ ਦੇ ਵਿੱਚ ਕਾਮਯਾਬੀ ਨਹੀਂ ਮਿਲੀ। ਸਟਰਗਲ ਜਿਹੜੀ ਉਹ ਇਸ ਟਾਈਮ ਕਰ ਰਹੇ ਆ। ਮਾਗਾ ਦਾ ਬਹੁਤ ਵੱਡਾ ਜਿਹੜਾ ਇੱਕ ਹਿੱਸਾ ਆ ਉਹ ਐਪਸਟੀਨ ਫਾਈਲਜ਼ ਨੂੰ ਲੱਭ ਰਿਹਾ ਆ। ਉੱਦਾਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਨੂੰ ਆਖਿਆ ਆ ਵੀ ਜਿਹੜੀ ਗੱਲਬਾਤ ਹੋਈ ਸੀ ਗ੍ਰੈਂਡ ਜਿਊਰੀ ਦੀਆਂ ਕੁਛ ਜਿਹੜੀਆਂ ਪਰਟੀਨੈਂਟ ਜਿਹੜੀਆਂ ਗੱਲਾਂ ਆ ਉਹ ਤੁਸੀਂ ਪੇਸ਼ ਕਰ ਸਕਦੇ ਹੈਗੇ ਆ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਉਸ ਕਾਰਵਾਈ ਦੇ ਵਿੱਚ ਉਹ ਅੱਗੇ ਹੁਣ ਹੌਲੀ-ਹੌਲੀ ਵਧਣਗੇ। ਸੋ ਵਾਲ ਸਟਰੀਟ ਜਰਨਲ ਨੂੰ ਸੂ ਕਰ ਦਿੱਤਾ ਗਿਆ ਆ ਟਰੰਪ ਹੁਣਾਂ ਦੇ ਦੁਆਰਾ। ਰਾਸ਼ਟਰਪਤੀ ਟਰੰਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਜਦੋਂ ਆਪਣੇ ਨਿੱਜੀ ਕਾਰੋਬਾਰ ਦੇ ਵਿੱਚ ਸੀ, ਜਦੋਂ ਵੀ ਕੋਈ ਉਹਨਾਂ ਦੇ ਉੱਤੇ ਕੋਈ ਗੱਲ ਕਰਦਾ ਸੀ ਤਾਂ ਲਾਸੂਟ ਉਹ ਅਕਸਰ ਉਹਨਾਂ ਦੇ ਉਲਟ ਕਰ ਦਿੰਦੇ ਹੁੰਦੇ ਸੀਗੇ। ਸੋ ਜਾਣੇ ਜਾਂਦੇ ਆ ਪੂਰੇ ਹੀ ਅਮਰੀਕਾ ਦੇ ਵਿੱਚ ਇਸ ਤਰੀਕੇ ਦੀ ਅਦਾਲਤੀ ਕਾਰਵਾਈ ਕਰਨ ਦੇ ਮਾਮਲੇ ਵਿੱਚ। ਤੇ ਹੁਣ ਰਾਸ਼ਟਰਪਤੀ ਹੁੰਦੇ ਹੋਏ ਉਹਨਾਂ ਨੇ ਵਾਲ ਸਟਰੀਟ ਜਰਨਲ ਦੇ ਉਲਟ ਐਪਸਟੀਨ ਮਾਮਲੇ 'ਚ ਸੂ ਕੀਤਾ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜਾ ਆਪਣਾ ਇਹ ਪ੍ਰੋਜੈਕਟ ਹੈ ਕੈਲੀਫੋਰਨੀਆ ਦਾ ਜਿਹੜਾ ਰੇਲ ਰੋਡ ਪ੍ਰੋਜੈਕਟ ਹੈ, ਹਾਈ ਸਪੀਡ ਰੇਲ ਪ੍ਰੋਜੈਕਟ, ਉਸ ਨੂੰ ਲੈ ਕੇ ਆਪਾਂ ਦੇਖਿਆ ਕਾਫੀ ਸਿਆਸਤ ਵੀ ਹੋ ਰਹੀ ਹੈ ਤੇ ਉਸ ਮਾਮਲੇ ਦੇ ਵਿੱਚ ਆਪਾਂ ਇਹ ਵੀ ਦੇਖਿਆ ਵੀ ਲਗਾਤਾਰ ਇੱਥੇ ਜਿਹੜੇ ਫੰਡ ਕੱਟੇ ਜਾਂਦੇ ਨੇ ਉਸ ਮਾਮਲੇ ਦੇ ਵਿੱਚ ਵੀ ਦੋਨੇ ਜਿਹੜੀ ਸਟੇਟ ਗਵਰਨਮੈਂਟ ਹੈ ਜਾਂ ਫੈਡਰਲ ਗਵਰਨਮੈਂਟ ਹੈ ਉਹ ਇੱਕ ਦੂਜੇ ਦੇ ਆਮੋ ਸਾਹਮਣੇ ਦਿਖਾਈ ਦਿੰਦੇ ਨੇ। ਜਿਹੜਾ ਟਰੰਪ ਖੇਮਾ ਹੈ ਜਾਂ ਕਹਿ ਲਓ ਕਿ ਰਿਪਬਲਿਕਨਸ ਨੇ ਉਹ ਕਹਿੰਦੇ ਕਿ ਚਿੱਠਾ ਹੱਥੀ ਸਾਬਤ ਹੋ ਰਿਹਾ, ਜਦਕਿ ਜਿਹੜੇ ਦੂਜੀ ਧਿਰ ਹੈ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹ ਕਹਿ ਰਹੇ ਨੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਿਆਸਤ ਤੋਂ ਪ੍ਰੇਰਿਤ ਨੇ। ਅਸਲ ਦੇ ਵਿੱਚ ਹੋਇਆ ਕੀ ਹੈ ਵੀ ਲੰਘੇ ਦਿਨੀ ਆਪਾਂ ਦੇਖਿਆ ਵੀ 4 ਬਿਲੀਅਨ ਦਾ ਜਿਹੜਾ ਫੈਡਰਲ ਕੱਟ ਗ੍ਰਾਂਟ ਦਾ ਉਹਨੂੰ ਕੱਟ ਕਰ ਦਿੱਤਾ ਗਿਆ ਫੈਡਰਲ ਸਰਕਾਰ ਵੱਲੋਂ, ਟਰੰਪ ਸਰਕਾਰ ਦੇ ਵੱਲੋਂ। ਤੇ ਹੁਣ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਹਾਈ ਸਪੀਡ ਰੇਲ ਅਥਾਰਟੀ ਆ ਉਹ ਲੀਗਲ ਐਕਸ਼ਨ ਲੈਣ ਜਾ ਰਹੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿਰੁੱਧ। ਉਹ ਕਹਿੰਦੇ ਵੀ ਲਾਸੂਟ ਜਿਹੜਾ ਉਹਦੇ ਵਿੱਚ ਅਸੀਂ ਕਲੇਮ ਇਹ ਕਰਾਂਗੇ ਵੀ ਜਿਹੜਾ ਡਿਸੀਜਨ ਹੈ ਫੰਡਿੰਗ ਦਾ ਜਿਹਦੇ ਵਿੱਚ ਕੱਟ ਲਾਇਆ ਗਿਆ ਇਹ ਪੋਲੀਟੀਕਲੀ ਮੋਟੀਵੇਟਡ ਹੈ ਤੇ ਇਹ ਜਿਹੜੀ ਕਿ ਇਸ ਵੇਲੇ ਡਰਾਈਵ ਕੀਤੀ ਜਾ ਰਹੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ। ਕਹਿੰਦੇ ਕਿ ਪਰਸਨਲ ਇੱਕ ਤਰੀਕੇ ਦੇ ਨਾਲ ਨਿੱਜੀ ਤੌਰ ਤੇ ਲੈ ਕੇ ਉਹ ਇਹਨਾਂ ਚੀਜ਼ਾਂ ਨੂੰ ਚੱਲ ਰਹੇ ਨੇ
ਤੇ ਟਰੰਪ ਦਾ ਜਿਹੜਾ ਇਸ ਤਰ੍ਹਾਂ ਦਾ ਟਰਮੀਨੇਸ਼ਨ ਹੈ ਫੈਡਰਲ ਗ੍ਰਾਂਟਸ ਦਾ, ਉਹ ਕਹਿੰਦੇ ਕਿ ਕੈਲੀਫੋਰਨੀਆ ਦੇ ਲਈ ਕੋਈ ਬਹੁਤਾ ਚੰਗਾ ਨਹੀਂ ਆ। ਹਾਈ ਸਪੀਡ ਰੇਲ ਜਿਹੜੀ ਆ ਉਹ ਨਾ ਸਿਰਫ ਕੈਲੀਫੋਰਨੀਆ ਦੇ ਲਈ ਹੈ, ਬਲਕਿ 2 ਸ਼ਹਿਰਾਂ ਦੇ ਲਈ ਹੈ ਤੇ ਜਿਹੜਾ ਇਲਾਕਾ ਪੈਂਦਾ ਉਹਦੇ ਵਿਕਾਸ ਲਈ ਆ। ਉਹ ਕਹਿੰਦੇ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਉਹ ਨਿੱਜੀ ਤੌਰ ਤੇ ਇਸ ਪ੍ਰੋਜੈਕਟ ਦੇ ਵਿਰੁੱਧ ਡਟੇ ਹੋਏ ਨੇ, ਜਾਂ ਕਹਿ ਲਓ ਕਿ ਉਹ ਸਟੈਂਡ ਲਈ ਬੈਠੇ ਨੇ। ਇਸ ਕਰਕੇ ਉਹ ਜਿਹੜੇ ਨੇ ਲਗਾਤਾਰ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਆਪਾਂ ਦੇਖਿਆ ਵੀ ਇੱਕ ਦੂਜੇ ਦੇ ਆਮੋ ਸਾਹਮਣੇ ਨੇ। ਤੇ ਗੈਵਿਨ ਨਿਊਸਮ ਨੇ ਤੇ ਇੱਥੋਂ ਤੱਕ ਕਿਹਾ ਵੀ ਟਰੰਪ ਆਪਣੇ ਹਉਮੈ ਨੂੰ ਪੱਠੇ ਪਾਉਣ ਦੇ ਲਈ ਜਿਹੜਾ ਉਹਨਾਂ ਨੇ 4 ਬਿਲੀਅਨ ਦਾ ਕੱਟ ਲਾਇਆ, ਪਰ ਕਹਿੰਦੇ ਕਿ ਇਹ ਗੱਲਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਹੁਣ ਅਸੀਂ ਇਹਦੇ ਖਿਲਾਫ ਵੀ ਜਿਹੜਾ ਲਾਸੂਟ ਫਾਈਲ ਉਹ ਕਰਾਂਗੇ। ਤੇ ਇਸੇ ਤਰ੍ਹਾਂ ਦੋਨੇ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਨੇ ਸ਼ੀਨ ਡਫੀ, ਉਹਨਾਂ ਨੇ ਵੀ ਕਿਹਾ ਸੀਗਾ ਪਿਛਲੇ ਦਿਨੀ ਕੈਲੀਫੋਰਨੀਆ ਗਵਰਨਮੈਂਟ ਦੇ ਉੱਤੇ ਤਿੱਖੇ ਨਿਸ਼ਾਨੇ ਲਾਏ ਸੀ, ਖਾਸ ਕਰਕੇ ਗੈਵਿਨ ਨਿਊਸਮ ਦੇ ਉੱਤੇ। ਜੀ ਜੀ, ਅਗਲੀ ਗੱਲ ਕਰਦੇ ਜਾਈਏ। ਟਰੰਪ ਉਹਨਾਂ ਦੇ ਦੁਆਰਾ ਵੈਨੀਜ਼ੁਏਲਨ ਗੈਂਗ ਮੈਂਬਰਸ ਨੂੰ ਅਲ ਸਾਲਵਾਡੋਰ ਦੇ ਵਿੱਚ ਘੱਲਿਆ ਜਿਹੜਾ ਹੋ ਜਾਂਦਾ ਰਿਹਾ। ਜੀ ਕਾਫੀ ਹੋ ਹੱਲਾ ਉਸ ਨੂੰ ਲੈ ਕੇ ਮੱਚਦਾ ਰਿਹਾ। ਅਦਾਲਤਾਂ ਨੇ ਰੋਕਿਆ ਸੀਗਾ, ਪਰ ਉਸ ਦੇ ਬਾਵਜੂਦ ਯੂਐਸ ਦੇ ਦੁਆਰਾ ਇਹਨਾਂ ਲੋਕਾਂ ਨੂੰ, ਸੈਂਕੜੇ ਹੀ ਵੈਨੀਜ਼ੁਏਲੀਅਨਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀਗਾ। ਜੀ ਸੋ ਅੱਜ ਕੀ ਹੋਇਆ ਆ ਪ੍ਰਵੀਨ ਜੀ, ਵੀ ਵੈਨੀਜ਼ੁਏਲਾ ਦੇ ਇਸ ਦੇ ਵਿੱਚ ਪ੍ਰਿਜ਼ਨਰ ਸਵਾਪ ਕਰ ਲਿਆ। ਜਿਹੜੇ ਕੁਝ ਮਾਈਗ੍ਰੈਂਟ ਵੈਨੀਜ਼ੁਏਲਾ ਦੇ ਕ੍ਰਿਮੀਨਲਸ ਉੱਥੇ ਅਲ ਸਾਲਵਾਡੋਰ ਚ ਘੱਲੇ ਸੀ, ਉਹਨਾਂ ਦੇ ਬਦਲੇ 10 ਅਮਰੀਕਨਸ ਜੋ ਵੈਨੀਜ਼ੁਏਲਾ ਦੇ ਵਿੱਚ ਉਹਨਾਂ ਨੇ ਕੈਦੀ ਡਿਟੇਨ ਕਰਕੇ ਰੱਖੇ ਹੋਏ ਸੀ, ਕੈਦੀ ਬਣਾ ਕੇ ਰੱਖੇ ਸੀ, ਉਹਨਾਂ ਨੂੰ ਉਹਨਾਂ ਦੇ ਬਦਲੇ ਛੱਡ ਦਿੱਤਾ ਆ। ਸੋ ਇਹ ਜਿਹੜੇ 10 ਇਸ ਟਾਈਮ ਅਮਰੀਕਨਸ ਛੁੱਟ ਕੇ ਵਾਪਸ ਘਰ ਨੂੰ ਆ ਰਹੇ ਆ, ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕੀਤਾ ਪ੍ਰੈਜ਼ੀਡੈਂਟ ਦਾ, ਸੈਕਟਰੀ ਰੂਬੀਓ ਦਾ, USA ਦੀ ਜਿਹੜੀ ਸਪੈਸ਼ਲ ਪ੍ਰੈਜ਼ੀਡੈਂਸ਼ੀਅਲ ਐਨਵੋਏ ਫਾਰ ਹੌਸਟੇਜ ਅਫੇਅਰਸ, ਉਹਨਾਂ ਸਾਰਿਆਂ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਧੰਨਵਾਦ ਕੀਤਾ ਹੈ। ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਵੈਨੀਜ਼ੁਏਲਾ ਦੇ ਵਿੱਚ ਜਿਹੜੇ US ਸਿਟੀਜ਼ਨਸ ਤੇ ਜਿਹੜੇ ਕੁਝ ਪਰਮਾਨੈਂਟ ਰੈਜ਼ੀਡੈਂਟਸ ਯਾਨੀ ਕਿ ਗ੍ਰੀਨ ਕਾਰਡ ਹੋਲਡਰਸ ਜੋ ਉੱਥੇ ਡਿਟੇਨ ਕਰਕੇ ਰੱਖੇ ਹੋਏ ਸੀ ਵੈਨੀਜ਼ੁਏਲੀਅਨ ਸਰਕਾਰ ਦੇ ਦੁਆਰਾ, ਉਹਨਾਂ ਨੂੰ ਕਹਿੰਦੇ ਵੀ ਰੋਂਗਫੁਲੀ ਡਿਟੇਨ ਕੀਤਾ ਸੀ। ਸਾਲ ਤੋਂ ਘੱਟ ਦਾ ਵਕਤ ਅਜੇ ਹੋਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਛੱਡਿਆ ਗਿਆ ਹੈ ਉਹਨਾਂ ਦੇ ਨਾਮ ਅਜੇ ਤੱਕ ਨਸ਼ਰ ਨਹੀਂ ਕੀਤੇ ਗਏ ਹੈਗੇ। ਹੁਣ ਤੱਕ 250 ਤੋਂ ਵੱਧ ਵੈਨੀਜ਼ੁਏਲੀਅਨ ਮਾਈਗ੍ਰੈਂਟਸ ਨੂੰ ਅਲ ਸਾਲਵਾਡੋਰ ਦੇ ਵਿੱਚ ਘੱਲਿਆ ਗਿਆ ਹੈ। ਜਿਹੜੀ ਸੀਕੋਟ ਜਿਹੜੀ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਆ ਅਲ ਸਾਲਵਾਡੋਰ ਦੀ, ਉਸ ਦੇ ਵਿੱਚ। ਸੋ ਏਲੀਅਨਸ ਐਨਮੀ ਐਕਟ ਦੀ ਵਰਤੋਂ ਕਰਦੇ ਹੋਏ ਟਰੰਪ ਪ੍ਰਸ਼ਾਸਨ ਦੇ ਦੁਆਰਾ ਇਹਨਾਂ ਸਾਰੇ ਵੈਨੀਜ਼ੁਏਲੀਅਨਸ ਗੈਂਗ ਮੈਂਬਰ ਹੋਣ ਦੇ ਦੋਸ਼ ਲਾ ਕੇ ਇਹਨਾਂ ਨੂੰ ਉੱਥੇ ਜਿਹੜਾ ਆ ਉਹ ਥਰਡ ਕੰਟਰੀ ਦੇ ਵਿੱਚ ਘੱਲ ਦਿੱਤਾ ਗਿਆ ਸੀ। ਪਰ ਹੁਣ ਇਸ ਦਾ ਇੱਕ ਸਾਈਡ ਤੋਂ ਕਹਿ ਸਕਦੇ ਆ ਪ੍ਰਵੀਨ ਜੀ, ਫਾਇਦਾ ਜਿਹੜਾ ਮਿਲ ਰਿਹਾ ਵੀ ਕੁਝ ਅਮਰੀਕਨਸ ਨੂੰ ਵੈਨੀਜ਼ੁਏਲਾ ਚੋਂ 10 ਅਮਰੀਕਨਸ ਨੂੰ ਛਡਾਉਣ ਦੇ ਵਿੱਚ ਇਹ ਕਾਮਯਾਬ ਹੋ ਚੁੱਕੇ ਨੇ। ਜੀ, ਅਗਲੀ ਗੱਲ ਕਰੀਏ ਆਪਾਂ, ਜਿੱਦਾਂ ਸਵੇਰੇ ਵੀ ਜਿਵੇਂ ਖਬਰ ਸਾਂਝੀ ਕੀਤੀ ਸੀ ਵੀ ਜਿਹੜੀ ਲਾਸ ਐਂਜਲਸ ਦੇ ਵਿੱਚ ਇੱਕ ਟ੍ਰੇਨਿੰਗ ਜਿਹੜੀ ਫੈਸਿਲਿਟੀ ਸੀਗੀ, ਉੱਥੇ ਧਮਾਕਾ ਹੋਇਆ ਸੀਗਾ। ਤੇ ਬੜੀ ਮੰਦਭਾਗੀ ਗੱਲ ਆ ਵੀ ਈਸਟ ਲਾਸ ਐਂਜਲਸ ਸ਼ੈਰਿਫ ਦੇ ਟ੍ਰੇਨਿੰਗ ਫੈਸਿਲਿਟੀ ਦੇ ਵਿੱਚ ਧਮਾਕਾ ਹੋਣ ਕਰਕੇ ਜਿਹੜਾ 3 ਡਿਪਟੀਜ਼ ਨੇ ਉਹਨਾਂ ਦੀ ਜਿਹੜੀ ਜਾਨ ਚਲੀ ਗਈ। ਤੇ ਦੱਸਿਆ ਜਾ ਰਿਹਾ ਵੀ ਇਹ ਜਿਹੜੇ ਉੱਥੋਂ ਦੇ ਸ਼ੈਰਿਫ ਨੇ ਰਾਬਰਟ ਲੂਨਾ, ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ 170 ਸਾਲਾਂ ਦੇ ਇਤਿਹਾਸ ਦੇ ਵਿੱਚ, ਕਿਉਂਕਿ ਜਦੋਂ ਇਹ ਉੱਥੇ ਬਣਾਈ ਗਈ ਸੀਗੀ ਬੋਡੀ, ਲਾਸ ਐਂਜਲਸ ਕਾਉਂਟੀ ਸ਼ੈਰਿਫ ਦਾ ਡਿਪਾਰਟਮੈਂਟ ਆ ਜਿਹੜਾ 1857 ਦੇ ਵਿੱਚ ਇਹ ਹੋਂਦ ਦੇ ਵਿੱਚ ਆਉਂਦਾ, ਤਾਂ ਉਹ ਕਹਿੰਦੇ ਕਿ 170 ਸਾਲਾਂ ਦੇ ਵਿੱਚ ਇਹ ਬਹੁਤ ਜਿਹੜਾ ਉਹ ਹਿਲਾ ਦੇਣ ਵਾਲਾ ਜਿਹੜਾ ਤਬਾਹਕੁਨ ਇੱਕ ਐਕਸਪਲੋਜ਼ਨ ਹੋਇਆ। ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਜਿਹੜੀ ਘਟਨਾ ਨਹੀਂ ਵਾਪਰੀ। ਤੇ ਉਹ ਕਹਿੰਦੇ ਵੀ ਜਿਹਦੇ ਵਿੱਚ ਅਸੀਂ 3 ਜੰਬਾਜ਼ ਜਿਹੜੇ ਸਾਡੇ ਜਵਾਨ ਆ ਉਹਨਾਂ ਨੂੰ ਗਵਾ ਦਿੱਤਾ। ਹਾਲੇ ਤੱਕ ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਰਿਲੀਜ਼ ਤਾਂ ਨਹੀਂ ਕੀਤੀ ਗਈ, ਪਰ ਇਹਨਾਂ ਦੱਸਿਆ ਵੀ ਉਹ 19 ਤੇ 22 ਤੇ 33 ਸਾਲਾਂ ਤੋਂ ਲਗਾਤਾਰ ਜਿਹੜੇ ਆਪਣੀਆਂ ਸੇਵਾਵਾਂ ਉਹ ਦੇ ਰਹੇ ਸਨ ਇਸ ਡਿਪਾਰਟਮੈਂਟ ਨੂੰ, ਇਸ ਮਹਿਕਮੇ ਨੂੰ। ਇਨਵੈਸਟੀਗੇਸ਼ਨ ਜਿਹੜੀ ਆ ਉਹ ਉਹਦੀ ਜਾਰੀ ਆ ਤੇ ਹਲੇ ਵੀ ਕਹਿੰਦੇ ਵੀ ਹਲੇ ਤੱਕ ਕੋਈ ਕਾਰਨਾਂ ਦਾ ਪਤਾ ਜਾਂ ਕੋਈ ਕਿਵੇਂ ਅਣਗਹਿਲੀ ਨਾਲ ਜਾਂ ਕਿਸੇ ਨੇ ਸਾਜ਼ਿਸ਼ਾਂ ਨੇ ਜਾਂ ਕਿਵੇਂ ਵੀ, ਉਹ ਕਹਿੰਦੇ ਕਿ ਇਸ ਤਰ੍ਹਾਂ ਜਿਹੜਾ ਉਹ ਕਿਸੇ ਵੀ ਸਿੱਟੇ ਤੇ ਪਹੁੰਚਣਾ ਹਾਲੇ ਕਾਹਲੀ ਹੋਊਗੀ। ਪਰ ਉਹ ਕਹਿੰਦੇ ਕਿ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਵੀ ਕੁਝ ਵਾਪਰਿਆ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੇ 3 ਆਪਣੇ ਜਿਹੜੇ ਗਵਾ ਲਏ ਨੇ, ਤੇ ਨਾਲ ਜਿਹੜੀ ਚੀਜ਼ ਵਾਪਰੀ ਆ ਉਹ ਅੱਗੇ ਤੋਂ ਨਾ ਵਾਪਰੇ ਤੇ ਅਸੀਂ ਸਾਰੇ ਸੁਰੱਖਿਅਤ ਰਹਿ ਕੇ ਤੁਹਾਡੀ ਵੀ ਹਿਫਾਜ਼ਤ ਕਰ ਸਕੀਏ। ਸੋ ਕਹਿੰਦੇ ਵੀ ਅੱਜ ਦਾ ਦਿਨ ਜਿਹੜਾ ਡਿਪਾਰਟਮੈਂਟ ਦੇ ਲਈ ਬਹੁਤ ਇੱਕ ਮੰਦਭਾਗਾ ਦਿਨ ਜਿਹੜਾ ਉਹ ਸਾਬਤ ਹੋਇਆ। ਜੀ, ਕੈਲੀਫੋਰਨੀਆ ਦੇ ਵਿੱਚ ਫਾਰਮ ਵਰਕਰਸ ਦੇ ਦੁਆਰਾ ਸਟ੍ਰਾਈਕ ਲਾਂਚ ਕੀਤੀ ਜਾ ਰਹੀ ਆ। ਸਟ੍ਰਾਈਕ ਫਾਰ ਡਿਗਨਿਟੀ ਕਹਿੰਦੇ ਵੀ ਇਹ ਇਸ ਦੇ ਰਿਸਪੌਂਸ ਦੇ ਵਿੱਚ ਆ ਜਿਹੜੀਆਂ ਲਗਾਤਾਰ ਇਮੀਗ੍ਰੇਸ਼ਨ ਰੇਟਸ
ਹੋ ਰਹੀਆਂ ਆ ਤੇ ਕਹਿੰਦੇ ਵੀ ਜਿਹੜੀਆਂ ਐਗਰੀਕਲਚਰ ਕਮਿਊਨਿਟੀਜ਼ ਦੇ ਉਲਟ ਟਾਰਗੇਟ ਉਹਨਾਂ ਨੂੰ ਕੀਤਾ ਗਿਆ ਆ। ਫਲੋਰ ਮਾਰਟੀਨੀਜ਼ ਜ਼ਰਾਗੋਜ਼ਾ ਇਹ ਐਕਟਿਵਿਸਟ ਆ ਤੇ ਸਾਬਕਾ ਫਾਰਮ ਵਰਕਰ ਆ ਸੈਨੋਜ਼ੇ ਤੋਂ। ਉਹਨਾਂ ਨੇ ਕਿਹਾ ਵੀ ਇਹ ਇੱਕ ਗ੍ਰਾਸ ਰੂਟ ਐਫਰਟ ਹੋਊਗਾ ਜਿੱਥੇ ਫਾਰਮ ਵਰਕਰਸ ਇਕੱਠੇ ਹੋ ਕੇ ਇਸ ਚੀਜ਼ ਦੇ ਉਲਟ ਰਾਈਜ਼ ਕਰਨਗੇ ਤੇ ਆਪਣੀ ਆਵਾਜ਼ ਨੂੰ ਜਿਹੜਾ ਇਸ ਦੇ ਵਿੱਚ ਬੁਲੰਦ ਕਰਨਾ ਚਾਹੁੰਦੇ ਆ। ਕੁਝ ਸਮਾਂ ਪਹਿਲਾਂ ਜਦੋਂ ਪਹਿਲਾਂ ਐਗਰੀਕਲਚਰ ਕਮਿਊਨਿਟੀਜ਼ ਤੇ ਰੇਡ ਸ਼ੁਰੂ ਹੋਈਆਂ ਸੀ, ਟਰੰਪ ਹੁਣਾਂ ਨੇ ਆਪਣਾ ਇਸ ਚੀਜ਼ ਦੇ ਉੱਤੇ ਪੋਜੀਸ਼ਨ 'ਚ ਯੂ ਟਰਨ ਲਿਆ ਸੀ। ਕਹਿੰਦੇ ਵੀ ਅਸੀਂ ਹੋਟਲ ਇੰਡਸਟਰੀ ਤੇ ਜਿਹੜੀ ਫਾਰਮ ਇੰਡਸਟਰੀ ਆ ਉਸ ਨੂੰ ਛੱਡਾਂਗੇ, ਪਰ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਨੇ ਯੂ ਟਰਨ ਲੈ ਕੇ ਇਸ ਦੇ ਵਿੱਚ ਕਾਰਵਾਈਆਂ ਦੁਬਾਰਾ ਤੇਜ਼ ਕਰ ਦਿੱਤੀਆਂ ਆ। ਸੋ ਜਿਹੜੇ ਸਟ੍ਰਾਈਕਿੰਗ ਵਰਕਰਸ ਆ ਉਹਨਾਂ ਦੀਆਂ ਸਪੈਸੀਫਿਕ ਡਿਮਾਂਡਸ ਆ। ਉਹ ਕਹਿੰਦੇ ਵੀ ਸਾਡੇ ਲਈ ਅਸੀਂ ਡਿਮਾਂਡ ਕਰਦੇ ਆ ਡਿਗਨਿਟੀ ਤੇ ਪਾਥਵੇ ਟੂ ਸਿਟੀਜ਼ਨਸ਼ਿਪ, ਤੇ ਡਿਮਾਂਡ ਕਰਦੇ ਆ ਵੀ ਇਹ ਜਿਹੜੀਆਂ ਰੇਡਸ ਆ ਉਹ ਇਸ ਮੌਕੇ ਖਤਮ ਜਿਹੜੀਆਂ ਹੋ ਜਾਣ। ਇਹਨਾਂ ਦੇ ਐਕਸ਼ਨ ਦੇ ਤਹਿਤ ਆਰਗੇਨਾਈਜ਼ਰਸ ਕਾਲ ਕਰ ਰਹੇ ਆ ਉਹਨਾਂ ਗਰੋਸਰੀ ਸਟੋਰਸ ਨੂੰ ਬਾਈਕਾਟ ਜਿਹੜਾ ਉਹ ਵੀ ਉਹ ਨਾਲ ਕਾਲ ਕਰ ਰਹੇ ਆ ਪਬਲਿਕ ਨੂੰ ਵੀ ਉਹ ਬਾਈਕਾਟ ਕਰਨ ਗਰੋਸਰੀ ਸਟੋਰਸ ਨੂੰ, ਸੋਲੀਡੈਰਿਟੀ ਜਿਹੜੀ ਉਹ ਦਿਖਾਉਣ ਸਟ੍ਰਾਈਕਿੰਗ ਵਰਕਰਸ ਦੇ ਜਿਹੜੇ ਉਹ ਨਾਲ। ਮਾਰਟੀਨੇਜ਼ ਜ਼ਰਾਗੋਜ਼ਾ ਉਹ ਐਸਟੀਮੇਟ ਕਰ ਰਿਹਾ ਵੀ 2000 ਜਿਹੜੇ ਫਾਰਮ ਵਰਕਰ ਆ ਪੂਰੇ ਸੂਬੇ ਦੇ ਵਿੱਚ ਉਹ ਇਸ ਦੇ ਵਿੱਚ ਪਾਰਟਿਸਿਪੇਟ ਕਰਨਗੇ। ਯੂਨਾਈਟਿਡ ਫਾਰਮ ਵਰਕਰਸ ਯੂਨੀਅਨ ਜਿਹੜੀ ਕਰਨ ਕਾਉਂਟੀ ਦੇ ਵਿੱਚ ਬੇਸਡ ਹੈਗੀ ਆ, ਉਹਨਾਂ ਨੇ ਇਸ ਸਟ੍ਰਾਈਕ ਨੂੰ ਜੁਆਇਨ ਕਰਨ ਤੋਂ ਨਾ ਕਰ ਦਿੱਤੀ ਆ, ਉਸ ਵਿੱਚ ਆਊਟ ਕਰ ਚੁੱਕੇ ਆ। ਇਹ ਕਾਫੀ ਵੱਡੀ ਜਿਹੜੀ ਫਾਰਮ ਵਰਕਰਸ ਦੀ ਜਿਹੜੀ ਯੂਨੀਅਨ ਆ ਤੇ ਇਹਨਾਂ ਨੇ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਿੱਸਾ ਲੈਣ ਤੋਂ ਜਿਹੜਾ ਉਹ ਪਰੇ ਜਿਹੜੇ ਹੋ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਆ। ਇਹ ਜਿਹੜੀ ਕਹਿੰਦੇ ਵੀ ਸਟ੍ਰਾਈਕ ਆ ਸ਼ੁੱਕਰਵਾਰ ਨੂੰ ਐਂਡ ਜਿਹੜੀ ਉਹ ਹੋਵੇਗੀ। ਸੋ ਲੈਟਸ ਸੀ ਕਿ ਇਸ ਦੇ ਵਿੱਚ ਪ੍ਰਵੀਨ ਇਸ ਦਾ ਕੋਈ ਅਸਰ ਇਸ ਦੇ ਵਿੱਚ ਪੈਂਦਾ ਆ ਜਾਂ ਨਹੀਂ, ਖਾਸ ਕਰਕੇ ਉਦੋਂ ਜਦੋਂ ਇੱਕ ਬਹੁਤ ਵੱਡੀ ਫਾਰਮ ਵਰਕਰਸ ਦੀ ਯੂਨੀਅਨ ਇਸ ਵਿੱਚ ਹਿੱਸਾ ਨਹੀਂ ਲੈ ਰਹੀ। ਜੀ ਬਿਲਕੁਲ। ਇਸੇ ਤਰ੍ਹਾਂ ਜਿਹੜੀ ਅਗਲੀ ਖਬਰ ਆ ਉਹ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਜਾ ਜੁੜਦੀ ਆ। ਜਿਵੇਂ ਆਪਾਂ ਦੇਖਿਆ ਵੀ ਪ੍ਰਵਾਸੀਆਂ ਦੇ ਨਾਲ ਜੋ ਕੁਝ ਬੀਤੇ ਦਿਨਾਂ ਦੇ ਵਿੱਚ ਵਾਪਰਿਆ, ਡਿਗਨਿਟੀ ਰੈਲੀ ਦਾ ਉਹਨਾਂ ਨੇ ਐਲਾਨ ਕੀਤਾ ਹੋਇਆ। ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਛਾਪੇਮਾਰੀ ਆ ਇਮੀਗ੍ਰੇਸ਼ਨ ਰੇਡਸ ਦੀ ਉਹ ਤੇਜ਼ ਹੋਈ ਆ। ਤੇ ਇਸੇ ਦਰਮਿਆਨ ਆਪਾਂ ਦੇਖਿਆ ਵੀ ਜਦੋਂ ਗ੍ਰੀਨ ਹਾਊਸ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਜੈਮੀ ਐਲਨਿਸ ਨਾਮ ਦਾ ਬੰਦਾ ਜਿਹੜਾ ਉਹ ਛੱਤ ਤੋਂ ਡਿੱਗ ਪਿਆ ਸੀ ਤੇ ਉਹਦੀ ਧੌਣ ਟੁੱਟਣ ਕਰਕੇ, ਉਹਦੀ ਰੀੜ੍ਹ ਦੀ ਹੱਡੀ ਟੁੱਟਣ ਕਰਕੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਜਾ ਕੇ ਉਹ ਜਿਹੜਾ ਦਮ ਤੋੜ ਗਿਆ ਸੀਗਾ। ਕਹਿੰਦੇ ਵੀ 500 ਪ੍ਰੋਟੈਸਟਰ ਉੱਥੇ ਇਕੱਠੇ ਹੋਏ ਜਦੋਂ ਇਮੀਗ੍ਰੇਸ਼ਨ ਰੇਡਸ ਜਿਹੜੇ ਇਮੀਗ੍ਰੇਸ਼ਨ ਏਜੰਟ ਸੀਗੇ ਉਹਨਾਂ ਨੂੰ ਟੀਅਰ ਗੈਸ ਫਾਇਰ ਕਰਨੀ ਪਈ, ਜਾਂ ਜਿਹੜੇ ਇੱਕ ਬੰਦੇ ਨੇ ਤਾਂ ਇੱਥੋਂ ਤੱਕ ਕਿ ਗੋਲੀ ਚਲਾਤੀ ਸੀਗੀ ਫੈਡਰਲ ਏਜੰਟਸ ਦੇ ਉੱਤੇ। ਸੋ ਇੱਥੋਂ ਤੱਕ ਜਿਹੜਾ ਤਣਾਅ ਵਧਿਆ। ਉਹ ਕਹਿੰਦੇ ਵੀ ਰਿਪੋਰਟ ਜਿਹੜੀ BBC ਦੀ ਆ ਇਹ ਕਹਿੰਦੀ ਆ ਵੀ ਇਸ ਦੇ ਨਾਲ ਨਾ ਸਿਰਫ ਇਮੀਗ੍ਰੇਸ਼ਨ ਦੇ ਬਾਰੇ ਜਿਹੜੇ ਲੋਕਾਂ ਦੇ ਨਾਲ ਵਧੀਕੀ ਕੀਤੀ ਗਈ ਆ ਉਹ ਸਾਹਮਣੇ ਆਈ ਹੈ, ਬਲਕਿ ਇਹਦੇ ਨਾਲ ਇਹ ਵੀ ਲੋਕਾਂ ਦੇ ਉੱਤੇ ਪ੍ਰਭਾਵ ਪਿਆ ਵੀ ਹੁਣ ਲੋਕ ਆਪਣੇ ਕੰਮਾਂ ਕਾਰਾਂ ਤੇ ਜਾ ਨਹੀਂ ਰਹੇ। ਉਹ ਕਹਿੰਦੇ ਵੀ ਇਹ ਪਹਿਲੀ ਵਾਰ ਹੈ ਬਹੁਤ ਲੰਮੇ ਸਮੇਂ ਬਾਅਦ ਜਦੋਂ ਕੈਲੀਫੋਰਨੀਆ ਦੇ ਜਿਹੜੇ ਇਹ ਮਿਹਨਤਕਸ਼ ਲੋਕ ਨੇ ਜਾਂ ਕੈਲੀਫੋਰਨੀਆ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੇ 4 ਜੁਲਾਈ ਦੇ ਜਿਹੜੇ ਜਸ਼ਨ ਸੀਗੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਗੈਰ ਹਾਜ਼ਰੀ ਸੀਗੀ। ਇਸ ਦੇ ਨਾਲ ਕਹਿੰਦੇ ਵੀ ਹੋਰ ਜਿਹੜੇ ਉਹਨਾਂ ਦੇ ਆਪਦੇ ਕੋਈ ਭਾਈਚਾਰਕ ਸਮਾਗਮ ਹੈ, ਕੋਈ ਆਪਦੇ ਉਹਨਾਂ ਦੇ ਜਿਹੜੇ ਛੋਟੇ-ਮੋਟੇ ਉਹ ਜਸ਼ਨ ਮਨਾਉਂਦੇ ਨੇ, ਉਹ ਵੀ ਕਹਿੰਦੇ ਉਹਨਾਂ ਨੇ ਰੱਦ ਕੀਤੇ ਹੋਏ ਨੇ। ਜਿਹੜੇ ਹੋਰ ਕਾਰੋਬਾਰ ਨੇ ਉਹ ਬੰਦ ਹੋ ਚੁੱਕੇ ਨੇ ਤੇ ਜਿੰਨੇ ਵੀ ਇਸ ਟਾਈਮ ਜਿਹੜਾ ਇਹ ਕੈਲੀਫੋਰਨੀਆ ਦਾ ਇਲਾਕਾ ਉਹ ਲਾਸ ਐਂਜਲਸ ਸਮੇਤ ਹੋਰ ਵੱਡੇ ਸ਼ਹਿਰ ਜਿੱਥੇ ਬਹੁਤ ਵੱਡੀ ਭੀੜ ਹੁੰਦੀ ਸੀਗੀ ਉੱਥੇ ਅੱਜ ਕੱਲ੍ਹ ਟਾਵਾਂ-ਟਾਵਾਂ ਬੰਦੇ ਜਿਹੜਾ ਉਹ ਦਿਖ ਰਿਹਾ। 1.4 ਮਿਲੀਅਨ ਜਿਹੜੇ ਨੇ ਗੈਰ ਦਸਤਾਵੇਜ਼ੀ ਜਿਨ੍ਹਾਂ ਕੋਲੇ ਕੋਈ ਡਾਕੂਮੈਂਟ ਨਹੀਂ, ਅਨਡਾਕੂਮੈਂਟਡ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਦੱਖਣੀ ਕੈਲੀਫੋਰਨੀਆ ਦੇ ਵਿੱਚ ਹੀ ਰਹਿੰਦੇ ਨੇ ਤੇ ਜਿਹੜੇ ਨੂੰ ਅੱਜ ਕੱਲ੍ਹ ਇਮੀਗ੍ਰੇਸ਼ਨ ਰੇਡਸ ਕਰਕੇ ਕਹਿੰਦੇ ਕਿ ਲੁਕਣ ਦੇ ਲਈ ਮਜਬੂਰ ਕੀਤਾ ਗਿਆ ਹੈ। ਬਹੁਤੇ ਇਹਨਾਂ ਦੇ ਵਿੱਚੋਂ ਅਜਿਹੇ ਨੇ ਜਿਨ੍ਹਾਂ ਦੇ ਬੱਚੇ ਸਕੂਲ ਜਾਂ ਉਹ ਆਪ ਕਿਸੇ ਗਰੋਸਰੀ ਸਟੋਰ ਦੇ ਉੱਤੇ ਜਾਂ ਕਿਸੇ ਗੈਸ ਸਟੇਸ਼ਨ ਦੇ ਉੱਤੇ ਜਾਣ ਤੋਂ ਵੀ ਡਰਦੇ ਨੇ ਤੇ ਕਹਿੰਦੇ ਵੀ ਬਹੁਤ ਸਾਰੇ ਇਲਾਕੇ ਖਾਸ ਕਰਕੇ ਜਿਹੜੇ ਸੈਂਟਰਲ ਕੈਲੀਫੋਰਨੀਆ ਦੇ ਨੇ ਜਿੱਥੇ ਖੇਤੀਬਾੜੀ ਹੁੰਦੀ ਹੈ ਜਾਂ ਜਿੱਥੇ ਉਹ ਥਾਵਾਂ ਜਿੱਥੇ ਜਿਹੜੇ ਇਮੀਗ੍ਰੈਂਟਸ ਨੇ ਜ਼ਿਆਦਾ ਕੰਮ ਕਰਦੇ ਨੇ ਉੱਥੇ ਅੱਜ ਕੱਲ੍ਹ ਜਿਹੜਾ ਵੀ ਉਹ ਸੁੰਨ ਪਸਰੀ ਪਈ ਹੈ। ਸੋ ਇਹ ਕਹਿੰਦੇ ਵੀ ਕੈਲੀਫੋਰਨੀਆ ਜਿਹਨੂੰ ਗੋਲਡਨ ਸਟੇਟ ਕਹਿੰਦੇ ਆ ਉਹਦੇ ਲਈ ਕੋਈ ਬਹੁਤਾ ਵੱਡਾ ਵਧੀਆ ਸਾਈਨ ਜਿਹੜਾ ਉਹ ਨਹੀਂ ਹੈਗਾ। ਬੇਸ਼ੱਕ ਅੱਜ ਦੇ ਤੌਰ ਤੇ ਇਹ ਕਈ ਲੋਕਾਂ ਦੇ ਸੈਂਟੀਮੈਂਟ ਇਮੀਗ੍ਰੇਸ਼ਨ ਦੇ ਨਾਲ ਨੇ, ਕ੍ਰੈਕਡਾਊਨ ਦੇ ਨਾਲ ਨੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਉਹ ਫੇਸ ਕੀਤੇ ਬਿਨਾਂ ਨਹੀਂ ਰਹਿ ਸਕਣਗੇ। ਜਦੋਂ ਫੂਡ ਨਾ ਗਿਆ, ਜਦੋਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਈ, ਪ੍ਰੋਡਕਸ਼ਨ ਦੇ ਨਾਲ ਜਦੋਂ ਡਿਲੀਵਰੀ ਪ੍ਰਭਾਵਿਤ ਹੋਈ ਤਾਂ ਕਹਿੰਦੇ ਕਿ ਉਦੋਂ ਲੋਕਾਂ ਨੂੰ ਅਹਿਸਾਸ ਹੋਊਗਾ ਵੀ ਇਹ ਬਹੁਤ ਗਲਤ ਵਾਪਰਿਆ। ਜੀ
ਪ੍ਰਵੀਨ ਜੀ, ਅਗਲੀ ਜਿਹੜੀ ਖਬਰ ਜੀ ਕਰਦੇ ਜਾਈਏ, ਪਟੇਲ ਨਾਂ ਦਾ ਇੱਕ ਬੰਦਾ ਹੋਰ ਜਿਹੜਾ ਉਹ 12 ਸਾਲ ਦੀ ਸਜ਼ਾ ਜਿਹੜੀ ਆ ਉਹ ਹੁਣ ਕੱਟੇਗਾ। ਹਾਂਜੀ ਨੀਰਵ ਬੀ ਪਟੇਲ ਜੀ ਜਿਹੜਾ ਉਸਦਾ ਨਾਮ ਆ। ਇਹਨੇ ਕੀ ਕੀਤਾ, ਜਿੱਦਾਂ ਆਪਾਂ ਬਹੁਤ ਵਧੀਆ ਖਬਰ ਕੀਤੀ ਵੀ ਸਕੈਮ ਬਹੁਤ ਚੱਲਦੇ ਆ, ਹਾਂਜੀ ਹਾਂਜੀ ਉਹ ਬਹੁਤ ਜ਼ਿਆਦਾ। ਉਸਨੇ ਇੰਪੋਸਟਰ ਬਣ ਕੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਠੱਗਿਆ। ਆਈ ਥਿੰਕ $4 ਲੱਖ ਤੋਂ ਵੱਧ ਹਾਂਜੀ ਉਸਨੇ ਜਿਹੜੀਆਂ ਠੱਗੀਆਂ ਆ ਇਸ ਨੀਰਵ ਪਟੇਲ ਨਾਂ ਦੇ ਬੰਦੇ ਨੇ ਜਿਹੜੀਆਂ ਉਹ ਮਾਰੀਆਂ, ਜੀ ਤੇ ਹੁਣ ਉਸ ਨੂੰ 12 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਖੁਦ ਆਪ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਐਂਟਰ ਹੋਇਆ ਹੋਇਆ ਸੀ। ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਇਹ ਜਿਹੜੇ ਕਾਂਡ ਆ ਉਹ ਕਰਨੇ ਸ਼ੁਰੂ ਕਰ ਦਿੱਤੇ। ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਇਸ ਤਰੀਕੇ ਦੇ ਨਾਲ ਠੱਗਣਾ ਜਿਹੜਾ ਆ ਪ੍ਰਵੀਨ ਉਸਨੇ ਸ਼ੁਰੂ ਕੀਤਾ ਸੀ। ਜੀ ਇਵੈਂਚੁਅਲੀ ਇਸ ਦੇ ਵਿੱਚ ਉਹ ਫਸਿਆ ਤੇ ਹੁਣ ਉਸ ਨੂੰ 12 ਸਾਲ ਦੀ ਸਜ਼ਾ ਹੋ ਚੁੱਕੀ ਆ। ਬਿਲਕੁਲ ਜੀ, ਕਈ ਬੰਦੇ ਇੱਥੇ ਆ ਕੇ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਵੀ ਜਿਵੇਂ ਹੁਣ ਪੰਜਾਬੀ ਰੇਡੀਓ ਐਸੇ ਪਖੰਡਵਾਦ ਨੂੰ ਵੀ ਰੱਦ ਕਰਦਾ, ਮੁੱਢੋਂ ਰੱਦ ਕਰਦਾ ਵੀ ਇਹ ਚੀਜ਼ਾਂ ਤੁਹਾਨੂੰ ਖਬਰਦਾਰ ਵੀ ਕਰਦਾ ਵੀ ਪਖੰਡੀ ਲੋਕ ਜਿਹੜੇ ਨੇ ਉਹ ਤੁਹਾਡੀਆਂ ਜਾਇਦਾਦਾਂ ਜਾਂ ਤੁਹਾਡਾ ਸਰੀਰਕ ਮਾਨਸਿਕ ਸ਼ੋਸ਼ਣ ਕਰਦੇ ਨੇ। ਇਸੇ ਤਰ੍ਹਾਂ ਦਾ ਇੱਕ ਕਾਰਾ ਕੀਤਾ, ਭਾਰਤੀ ਮੂਲ ਦੇ ਬੰਦੇ ਨੇ, ਤੇ ਉਹ ਇਹ ਮੋਦੀ ਦਾ ਗੁਜਰਾਤ ਮਾਡਲ ਹੀ ਆ। ਹਾਂਜੀ ਬਿਲਕੁਲ। ਥੋੜੇ ਦਿਨ ਪਹਿਲਾਂ ਇੱਕ ਚੰਦਰਾ ਪਟੇਲ ਸੀਗਾ, ਉਹ ਵੀ ਉੱਥੋਂ ਹੀ ਫੜਿਆ ਗਿਆ ਸੀਗਾ। ਮੋਦੀ ਭਗਤ ਬਹੁਤ ਇਸ ਦੇ ਉੱਤੇ ਐਕਸਪੋਜ਼ ਹੋ ਰਿਹਾ ਅੱਜ ਕੱਲ। ਹਾਂਜੀ ਐਕਸਪੋਜ਼ ਜਿਹੜੇ ਉਹ ਪੂਰੇ ਹੋ ਰਹੇ ਆ। ਬਿਲਕੁਲ। ਇੱਕ ਹੈਕਸਵਿਲ ਦੇ ਵਿੱਚ ਇੱਕ ਅੰਜਨਾ ਜੀ ਐਸਟਰੋਲੋਜਰ ਨਾਂ ਦਾ ਕੋਈ ਉੱਥੇ ਹੈਗਾ ਦਫ਼ਤਰ ਬਣਾਇਆ ਹੋਇਆ ਇਹਨਾਂ ਨੇ। ਉੱਥੇ ਕੋਈ ਵਿਕਟਮ ਗਈ ਇਹਨਾਂ ਕੋਲੇ ਜਿਹਦੀ ਉਮਰ 70 ਸਾਲ ਦੇ ਕਰੀਬ ਹੈ, ਤਕਰੀਬਨ 68 ਸਾਲ ਦੇ ਕਰੀਬ ਉਹਦੀ ਉਮਰ ਹੈ। ਉਹਦੇ ਤੋਂ ਇਹਨਾਂ ਨੇ $20,000 ਹੜੱਪ ਲਿਆ, ਤੇ ਬਾਅਦ ਦੇ ਵਿੱਚ ਉਹਦੇ ਨਾਲ ਜਿਹੜੀ ਅਪਾਇੰਟਮੈਂਟ ਬਣਾਈ ਸੀ ਜਾਂ ਜਿਹੜੀ ਗੱਲਬਾਤ ਹੋਈ ਸੀ, $42,000 ਉਹਦੇ ਖਾਤੇ ਦੇ ਵਿੱਚੋਂ ਹੋਰ ਕਢਾ ਲਿਆ। ਮਤਲਬ 20,000 ਇੱਕ ਲੈ ਲਿਆ, 42,000 ਹੋਰ ਕਢਾ ਲਿਆ, $62,000 ਦੀ ਠੱਗੀ ਮਾਰ ਲਈ। ਤੇ ਇਸ ਮਾਮਲੇ ਦੇ ਵਿੱਚ ਹੁਣ ਹੇਮੰਤ ਕੁਮਾਰ ਮੁਨੇਪਾ, ਜਿਹੜਾ ਤਾਂ ਕਹਿੰਦਾ ਸੀ ਵੀ ਮੈਂ ਆਪਦਾ ਤੁਹਾਨੂੰ ਭਵਿੱਖ ਦੱਸ ਦੂੰ, ਤੁਹਾਨੂੰ ਆਹ ਦੱਸ ਦੂੰਗਾ, ਉਹਨੂੰ ਆਪਦਾ ਭਵਿੱਖ ਨਹੀਂ ਸੀ ਪਤਾ। ਹਾਂਜੀ, ਸੋ ਉਹ ਬੰਦਾ ਹੁਣ ਗ੍ਰਿਫਤਾਰ ਕਰ ਲਿਆ। ਤੇ ਤੁਸੀਂ ਦੇਖੋ ਵੀ ਜਿਵੇਂ ਤੁਸੀਂ ਦੱਸਿਆ ਵੀ ਬਜ਼ੁਰਗਾਂ ਦੇ ਮਾਮਲੇ ਦੇ ਵਿੱਚ ਠੀਕ ਇਸੇ ਤਰ੍ਹਾਂ ਇੱਥੇ ਵੀ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਰਾਜ ਕਰਮਵੀਰ ਸਿੰਘ ਜੀ, ਉਹ ਨਾ ਗੱਲ ਹੋਵੇ ਕਿਤੇ, ਕਿਉਂਕਿ ਭਾਰਤੀ ਮੂਲ ਦਾ ਬੰਦਾ ਕਿਸੇ ਨੂੰ ਹੱਥ ਕੱਢੇ ਤੇ ਬਜ਼ੁਰਗ ਫਿਰ ਪਛਾਣ ਖਿੱਚ ਲਵੇ ਵੀ ਨਾ ਤੇਰੇ ਤੋਂ ਤਾਂ ਤੌਬਾ ਹੀ ਚੰਗੀ ਨਹੀਂ। ਅੱਜ ਇੱਕ ਟਵੀਟ ਬਹੁਤ ਵਾਇਰਲ ਹੋ ਰਹੀ ਹੈ ਪ੍ਰਵੀਨ ਜੀ, ਉਹਦੇ ਵਿੱਚ ਇਹ ਦੱਸਿਆ ਜਾ ਰਿਹਾ, ਖਬਰਾਂ ਦੇ ਵਿੱਚ ਚੱਲਦੇ ਚੱਲਦੇ ਨਾਲ ਹੀ ਤੁਹਾਨੂੰ ਇਹ ਚੀਜ਼ ਦੱਸ ਜਾਈਏ, ਰੀਜ਼ਨ ਕੀ ਆ ਵੀ ਇਹ ਰਿਲੇਟਡ ਹੈ ਇੱਕ ਦੂਜੇ ਦੇ ਨਾਲ। ਹਾਂਜੀ, ਜਿਹੜੇ ਮੂਲ ਨਿਵਾਸੀ ਆ ਉਹ ਕਹਿੰਦੇ ਹੁਣ ਕੋਲੰਬਸ ਨੂੰ ਕਹਿੰਦੇ ਵੀ ਇਹਨੂੰ ਫੜ ਕੇ ਲਿਆਓ, ਸਾਨੂੰ ਇੰਡੀਅਨਸ ਕਿਉਂ ਕਹਿ ਗਿਆ। ਕਿਉਂਕਿ ਹੁਣ ਜੋ ਹਾਲਾਤ ਇੰਡੀਅਨਸ ਨੇ ਇੱਥੇ ਜਿਹੜੇ ਉਹ ਕਰ ਦਿੱਤੇ ਆ, ਤੇ ਜਿੱਦਾਂ ਦੀਆਂ ਚੀਜ਼ਾਂ ਇਸ ਟਾਈਮ ਉਹ ਸਾਹਮਣੇ ਆ ਰਹੀਆਂ, ਤੇ ਲੋਕ ਪਰੇਸ਼ਾਨ ਜਿਹੜੇ ਉਹ ਹੋਏ ਪਏ ਆ। ਥੋੜੇ ਦਿਨ ਪਹਿਲਾਂ ਟਾਰਗੇਟ ਤੋਂ ਚੋਰੀ ਕਰਦੀ ਇੱਕ ਬੀਬੀ ਫੜੀ ਸੀ। ਤੁਸੀਂ ਦੇਖੋ ਸੀਰੀਜ਼ ਇੱਕ ਖਬਰਾਂ ਦੀ ਸੀਰੀਜ਼ ਆ ਪੂਰੀ, ਇੱਕ ਨਾਨ ਸਟਾਪ ਮਤਲਬ ਯੂ ਵੀਜ਼ੇ ਵਾਲੀ ਖਬਰ ਆਪਾਂ ਕੀਤੀ ਜੀ, ਉਸ ਤੋਂ ਬਾਅਦ ਆ $4 ਲੱਖ ਵਾਲੀ ਕੀਤੀ, ਉਹ ਟਾਰਗੇਟ ਆ ਬੀਬੀ ਵਾਲੀ, ਐਸਟ੍ਰੋਲੋਜਰ ਵਾਲੀ ਹੋ ਗਈ। ਹਾਂਜੀ, ਆ ਹੱਥ ਦੇ ਅਗਲੀ ਹੁਣ ਬਾਲੀਵੁੱਡ ਵਾਲੀ ਤੁਹਾਨੂੰ ਮੈਂ ਸੁਣਾਉਂਦਾ। ਸਿਧਾਰਥ ਸੈਮੀ ਮੁਖਰਜੀ ਤੇ ਉਸਦੀ ਜਿਹੜੀ ਵਾਈਫ ਸੁਨੀਤਾ, ਉਹ ਕਹਿੰਦੇ ਨਾਰਥ ਟੈਕਸਸ ਦੇ ਵਿੱਚ ਆਪਣੀਆਂ ਮਧੁਰ ਆਵਾਜ਼ਾਂ ਦੇ ਨਾਲ ਲੋਕਾਂ ਨੂੰ ਬੜਾ ਚਾਰਮ ਕਰਦੇ ਸੀ, ਸੋਸ਼ਲ ਸਰਕਲ ਚ ਘੁੰਮਦੇ ਸੀ। ਪਲਾਨੋ ਟੈਕਸਸ ਦਾ ਇਹ ਜਿਹੜਾ ਕਪਲ ਸੀਗਾ, ਬਾਲੀਵੁੱਡ ਸਟਾਈਲ ਪਰਫਾਰਮੈਂਸ ਕਰਦੇ ਸੀ, ਆਪਣੇ ਹਿਸਾਬ ਦੇ ਨਾਲ ਲੋਕਲ ਸੈਲੀਬ੍ਰਿਟੀ ਬਣ ਕੇ ਪਾਰਟੀਆਂ ਕਰਨ ਲੱਗ ਗਏ, ਮਿਊਜ਼ਿਕ ਦੇ ਵਿੱਚ, ਕਲਚਰਲ ਇਵੈਂਟਸ ਦੇ ਵਿੱਚ ਜਿਹੜੇ ਉਹ ਜਾਣਨ ਲੱਗ ਗਏ। ਫਿਰ ਫੈਡਰਲ ਇਨਵੈਸਟੀਗੇਟਰਸ ਨੂੰ ਇਹਨਾਂ ਦੇ ਉੱਤੇ ਜਿਹੜਾ ਉਹ ਸ਼ੱਕ ਪਿਆ। ਪਿੱਛੇ ਜਿਹੜੇ ਇਹਦੇ ਲੱਗੇ ਬੈਂਕ ਰੈਕਟਸ ਜਿਹੜੇ ਉਹ ਦੇਖੇ, ਤਾਂ ਕਹਿੰਦੇ ਪਤਾ ਲੱਗਾ ਵੀ ਇਹ ਮੁਖਰਜੀ ਸਾਹਿਬ ਨੇ ਤਾਂ 100 ਤੋਂ ਵੱਧ ਬੰਦਿਆਂ ਨੂੰ ਫਰਾਡ ਕਰ ਚੁੱਕਾ ਹੈ, ਡੀ ਫਰਾਡ ਜਿਹੜਾ ਉਹ ਕਰ ਚੁੱਕਾ ਹੈ। ਆਪਣੇ ਆਪ ਨੂੰ ਇੱਕ ਸਕਸੈਸਫੁਲ ਬਿਜ਼ਨਸ ਪੀਪਲ ਦਿਖਾਉਣ ਵਾਲੇ ਉਹ ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਧੋਖਾ ਜਿਹੜਾ ਆ ਉਹ ਕਰ ਰਹੇ ਸੀਗੇ। ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਜਦੋਂ ਕੋਈ ਏਦਾਂ ਦਾ ਬੰਦਾ ਫਰਾਡ ਕਰਦਾ ਆ, ਬਾਲੀਵੁੱਡ ਗਲਿਟਸ ਵਾਲੇ ਜਿਹੜੇ ਸੀਗੇ, ਤਾਂ ਉਹ ਕਿੱਥੇ ਪਹੁੰਚਦੇ ਨੇ, ਆਈਸ ਦੀ ਡਿਟੈਂਸ਼ਨ ਦੇ ਵਿੱਚ। $multi-million ਫਰਾਡ ਕਰਨ ਵਾਲੇ ਸਿਧਾਰਥ ਸੈਮੀ ਮੁਖਰਜੀ ਤੇ ਉਸਦੀ ਘਰਵਾਲੀ ਸੁਨੀਤਾ ਮੁਖਰਜੀ, ਉਹ ਹੁਣ ਆਈਸ ਦੀ ਡਿਟੈਂਸ਼ਨ ਦੇ ਵਿੱਚ ਪਹੁੰਚੇ ਜਿਹੜੇ ਉਹ ਹੋਏ ਨੇ। ਸੋ ਬਹੁਤ ਲੰਬੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੇ ਵਿੱਚ ਚੱਲੀ। ਯੂਲਿਸ ਪੁਲਿਸ ਦੇ ਡਿਟੈਕਟਿਵ ਬ੍ਰਾਇਨ ਬ੍ਰੈਨਨ, ਇੱਕ ਵੈਟਰਨ ਵਾਈਟ ਕਾਲਰ ਕ੍ਰਾਈਮ ਇਨਵੈਸਟੀਗੇਟਰ ਆ, ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆ ਜਦ ਇੱਕ ਕਪਲ ਉਹ ਇਹਨਾਂ ਦੇ ਕੋਲ ਆਇਆ। ਕਹਿੰਦੇ ਵੀ ਇਹਨਾਂ ਦੋਨਾਂ ਨੇ ਮੈਨੂੰ $3.25 ਲੱਖ ਦਾ ਰਗੜਾ ਜਿਹੜਾ ਆ ਉਹ ਲਾਇਆ ਆ। ਡੈਲਸ ਹਾਊਸਿੰਗ ਅਥਾਰਟੀ ਦੇ ਨਾਮ ਦੇ ਹੇਠਾਂ ਇਹ ਇਨਵੈਸਟਮੈਂਟਸ ਜਿਹੜੀਆਂ ਉਹ ਪੇਸ਼ ਕਰਦੇ ਸੀ, ਲੋਕਾਂ ਨੂੰ ਫਸਾਉਂਦੇ ਸੀ, ਰੀਮੋਡਲਿੰਗ ਕੰਟਰੈਕਟਸ ਬਣਾ ਰਹੇ ਸੀ, ਇਨਵੌਇਸਿਸ ਜਿਹੜੀਆਂ ਉਹ ਬਣਾ ਕੇ ਉਹਨਾਂ ਨੂੰ ਲੋਕਾਂ ਨੂੰ ਘੱਲੀ ਜਾ ਰਹੇ ਸੀ, ਤੇ ਪੈਸੇ ਹੜੱਪੀ ਜਾ ਰਹੇ ਸੀ, ਪਾ ਰਹੇ ਸੀਗੇ ਆਪਣੀਆਂ ਜੇਬਾਂ ਦੇ ਵਿੱਚ। ਸੋ DHA ਦੇ ਨਾਲ ਜਦੋਂ ਡੈਲਸ ਹਾਊਸਿੰਗ ਅਥਾਰਟੀ ਦੇ ਨਾਲ ਉਹਨਾਂ ਨੇ ਕੰਟਰੈਕਟ ਕੀਤਾ, ਤਾਂ ਕਹਿੰਦੇ ਵੀ ਸਾਡੇ ਤੇ ਕੋਈ ਇਦਾਂ ਦੇ ਪ੍ਰੋਜੈਕਟ ਹੀ ਨਹੀਂ ਚੱਲਦੇ,
ਜੇ ਇਸ ਨਾਂ ਦੇ ਉੱਤੇ ਲੋਕਾਂ ਦੇ ਕੋਲੋਂ ਲੱਖਾਂ ਹੀ ਡਾਲਰ, ਮਿਲੀਅਨਸ ਆਫ ਡਾਲਰ ਬਟੋਰ ਜਿਹੜੇ ਲਏ। ਇਹ ਦੋਨੋਂ ਹੀ ਜਾਣੇ ਠੱਗ ਕੇ ਜਿਹੜੇ ਉਹ ਲੈ ਗਏ। ਇੱਥੇ ਹੀ ਬਸ ਨਹੀਂ, ਪੀਪੀਪੀ ਲੋਨਸ ਤੇ ਐਲਡਰਲੀ ਸਕੈਮ ਵੀ ਕਰਨੋਂ ਜਿਹੜੇ ਇਹ ਹਟੇ ਨਹੀਂ ਆ, ਤੇ ਹੁਣ ਵਾਪਸ ਜਿਹੜੇ ਆ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਘੱਲਿਆ ਜਿਹੜਾ ਹੋ ਜਾਊਗਾ। CBS ਨਿਊਜ਼ ਦੀ ਜਿਹੜੀ ਟੈਕਸਸ ਦੀ ਇਨਵੈਸਟੀਗੇਟਿਵ ਟੀਮ ਆ, ਹਾਂਜੀ ਉਹਦੇ ਨਾਲ ਗੱਲ ਕਰਦੇ ਹੋਏ ਇਸ ਵੈਟਰਨ ਇਨਵੈਸਟੀਗੇਟਰ ਨੇ ਕਿਹਾ, ਕਹਿੰਦੇ ਮੈਂ ਐਡੇ ਤਗੜੇ ਫਰਾਡਸਟਰ ਜਿਹੜੇ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਦੇਖੇ ਨਹੀਂ। ਸੋ ਉਹਨਾਂ ਦਾ ਵਾਹ ਨਹੀਂ ਸੀ ਪਿਆ ਅਜਿਹੇ ਜਿਹੜੇ ਉਹ ਲੋਕਾਂ ਦੇ ਨਾਲ। ਭਾਰਤੀ ਮੂਲ ਦੇ ਇਹਨਾਂ ਲੋਕਾਂ ਨੇ ਸਾਰਿਆਂ ਨੂੰ ਜਿਹੜਾ ਆ ਉਹ ਬਦਨਾਮ ਕਰਕੇ ਜਿਹੜਾ ਉਹ ਛੱਡਿਆ ਆ। ਸੋ ਹੁਣ ਮੁਖਰਜੀ ਕਪਲ ਟੈਕਸਸ ਤੋਂ, ਪਲੈਨੋ ਟੈਕਸਸ ਤੋਂ, ਉਹ ਹੁਣ ਅੰਦਰ ਹੋਇਆ ਪਿਆ ਆ ਮਲਟੀ ਮਿਲੀਅਨ ਡਾਲਰ ਦੀਆਂ ਜਿਹੜੀਆਂ ਠੱਗੀਆਂ ਮਾਰਨ ਦੇ ਵਿੱਚ। ਤੁਸੀਂ ਦੇਖੋ ਵੀ ਹੁਣ ਵਿਸ਼ਵ ਗੁਰੂ ਦੀ ਜਿਹੜੀ ਚੰਗੀ ਇਹ ਅੱਜ ਕੱਲ ਪ੍ਰਮੋਸ਼ਨ ਕਰੀ ਜਾਂਦੇ ਆ ਵੀ ਵਿਸ਼ਵ ਗੁਰੂ ਅੱਜ ਕੱਲ ਵਿਦੇਸ਼ੀ ਦੌਰਿਆਂ ਤੇ ਹੈ। ਫਿਰ ਉਹਨੂੰ ਲੋਕ ਸਵਾਲ, ਇੱਕ ਉਰਦੂ ਦੀ ਕੋਈ ਵੈਬਸਾਈਟ ਆ, ਉਹਨਾਂ ਨੇ ਉਹ ਬੀਬੀ ਟਾਰਗੇਟ ਵਾਲੀ ਦੀ ਖਬਰ ਲਾਈ, $1300 ਜਿਹੜੇ ਸਮਾਨ ਚੱਕਿਆ। ਮਤਲਬ ਇੱਥੇ ਤਾਂ ਉਹ ਚੱਲਣੀਆਂ ਖਬਰਾਂ, ਕੌਮਾਂਤਰੀ ਮੀਡੀਆ 'ਚ ਤਾਂ ਚਰਚਾ ਹੋਣੀ ਦੁਨੀਆ ਦਾ ਕੋਈ ਐਸਾ ਹਿੱਸਾ ਨਹੀਂ ਜਿੱਥੇ ਉਹ ਖਬਰ ਨਾ ਛਪੇ। ਜੀ ਤੇ ਸਮਾਂ ਆਪਣੇ ਪ੍ਰੋਗਰਾਮ ਦਾ ਪ੍ਰਵੀਨ ਜੀ ਸਮਾਪਤ ਆ, ਤੇ ਜਾਂਦੇ ਜਾਂਦੇ ਮਾਰਕੀਟਸ ਦਾ ਜਿਹੜਾ ਉਹ ਹਾਲ ਦੱਸਦੇ ਜਾਈਏ। ਤੇ ਅੱਜ ਟਰੰਪ ਹੁਣਾਂ ਨੇ ਇੱਕ ਜੀਨੀਅਸ ਐਕਟ, ਉਸ ਨੂੰ ਵੀ ਲਾਅ ਜਿਹੜਾ ਉਹ ਬਣਾ ਦਿੱਤਾ। ਸੋ ਕਹਿੰਦੇ ਵੀ ਇਹ ਕ੍ਰਿਪਟੋ ਰੈਗੂਲੇਸ਼ਨ ਦੇ ਲਈ ਇੱਕ ਵੱਡਾ ਸਟੈਪ ਅਮਰੀਕਾ ਦੇ ਵਿੱਚ ਹੋਊਗਾ। ਸਟੇਬਲ ਕੋਇਨਸ ਦੇ ਲਈ ਜਿਹੜੇ ਇਹ ਜਿਹੜੀਆਂ ਨਵੀਆਂ ਰੈਗੂਲੇਸ਼ਨਸ ਲੈ ਕੇ ਜਿਹੜਾ ਆਊਗਾ। ਸੋ 2 ਕ੍ਰਿਪਟੋ ਦੇ ਬਿਲਸ ਆਲਰੇਡੀ ਸੈਨੇਟ ਦੇ ਵਿੱਚ ਜਿਹੜੇ ਉਹ ਨਿਕਲੇ ਆ, ਉਹਨਾਂ ਦੇ ਵਿੱਚੋਂ ਇਹ ਇੱਕ ਜੀਨੀਅਸ ਐਕਟ ਇਸ ਟਾਈਮ ਸਾਹਮਣੇ ਜਿਹੜਾ ਉਹ ਆਇਆ ਆ। ਸੋ ਅੱਜ ਦੁਪਹਿਰ ਨੂੰ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਇਸ ਨੂੰ ਸਾਈਨ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਇਸ਼ੂ ਕਰਨੇ ਤੇ ਯੂਜ਼ ਕਰਨੇ ਸਟੇਬਲ ਕੋਇਨਸ ਕੀ ਹੁੰਦੇ ਆ? ਡਿਜੀਟਲ ਐਸੈਟਸ ਜਿਹੜੇ ਰੀਅਲ ਵਰਲਡ ਐਸੈਟਸ ਦੇ ਨਾਲ ਜੁੜੇ ਹੁੰਦੇ ਆ, ਜਿੱਦਾਂ ਯੂਨਾਈਟਿਡ ਸਟੇਟ ਦਾ ਜਿਹੜਾ ਉਹ ਡਾਲਰ, ਟੀਦਰ ਤੇ USDC ਜਿਹੜੇ ਇਹ ਚੀਜ਼ਾਂ ਆ। ਸੋ ਜੋ ਰਿਐਲਿਟੀ ਦੇ ਵਿੱਚ ਆ ਉਹਨਾਂ ਦੇ ਨਾਲ ਇਹ ਜਿਹੜੇ ਡਿਜੀਟਲ ਕੋਇਨ ਜੁੜੇ ਜਿਹੜੇ ਉਹ ਹੁੰਦੇ ਆ। ਤੇ ਆਬਵੀਅਸਲੀ ਇਸ ਦੇ ਨਾਲ ਕ੍ਰਿਪਟੋ ਵਾਲਿਆਂ ਦੀ ਵੈਲਿਊ ਵੀ ਜਿਹੜੀ ਅੱਜ ਕਈ ਥਾਵਾਂ ਦੇ ਉੱਤੇ ਉਸ ਨੂੰ ਛਾਲ ਜਿਹੜੀ ਉਹ ਦੇਖਣ ਨੂੰ ਮਿਲੀ ਆ। ਤੇ ਓਵਰਆਲ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ 142 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 44,342 ਤੇ ਬੰਦ ਹੋਇਆ। S&P ਅੱਧਾ ਕੁ ਪੁਆਇੰਟ ਜਿਹੜਾ ਉਹ ਘਟਿਆ ਤੇ 6200 ਤੇ 97 ਤੇ ਬੰਦ ਹੋਇਆ। ਨੈਸਡੈਕ 10 ਪੁਆਇੰਟ ਵੱਧ ਕੇ 20,896 ਤੇ ਬੰਦ ਹੋਇਆ। ਸੋਨੇ ਦਾ ਭਾਅ $3335 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ ਆ ਉਹ 4.42%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 1,17,841, ਇਥੀਰੀਅਮ 3500 ਤੇ $18 ਦੇ ਬਰਾਬਰ ਚੱਲ ਰਿਹਾ ਹੈ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 19 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 284 ਰੁਪਏ ਤੇ 68 ਪੈਸਿਆਂ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।